ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਜੋ ਲੰਘੇ ਦਿਨੀ ਸਰਕਾਰ ਨੇ ਰਾਜ ਸਭਾ ਦੇ ਵਿੱਚ ਜੋ ਬਿੱਲ ਪੇਸ਼ ਕੀਤੇ, ਜੋ ਪਾਸ ਕਰਵਾਏ। ਦਿੱਲੀ ਸੇਵਾਵਾਂ ਬਿੱਲ ਆਰਡੀਨੈਂਸ ਜਿਹੜਾ ਸੀਗਾ ਬਾਅਦ ਦੇ ਵਿੱਚ ਬਿੱਲ ਕਾਨੂੰਨ ਬਣ ਗਿਆ। ਉਹਦਾ ਤੁਹਾਨੂੰ ਪਤਾ ਹੀ, ਉਹ ਤੇ ਜੋ ਚਰਚਾ ਹੋਈ ਉਹ ਤੇ ਵਿਰੋਧੀ ਧਿਰਾਂ ਨੇ ਜੋ ਆਪਣਾ ਪ੍ਰਤੀਕਰਮ ਦਿੱਤਾ ਉਹਦਾ ਤੁਹਾਨੂੰ ਪਤਾ ਹੀ ਹੈ, ਉਹਦੇ ਤੇ ਬਹੁਤ ਕੁਝ ਹੋਇਆ। ਇਸ ਤੋਂ ਬਾਅਦ ਸਰਕਾਰ ਨੇ ਡੇਟਾ ਸੁਰੱਖਿਆ ਬਿੱਲ ਵੀ ਲੈ ਕੇ ਆਂਦਾ, ਜਿਹਦੇ ਤੇ ਬਹਿਸ ਹੋਣੀ ਚਾਹੀਦੀ ਸੀ ਔਰ ਨਹੀਂ ਹੋ ਸਕੀ। ਪਰ ਇਸ ਤੋਂ ਵੀ ਅੱਗੇ ਸਰਕਾਰ ਨੇ ਇੱਕ ਬਿੱਲ ਹੋਰ ਲੈ ਕੇ ਆਂਦਾ ਵਾ ਜਿਹਦੇ 'ਤੇ ਚਰਚਾ ਹੋਣੀ ਚਾਹੀਦੀ ਹੈ ਅਤੇ ਉਹ ਬਿੱਲ ਸਰਕਾਰ ਦੀ ਮਨਸ਼ਾ ਨੂੰ ਜਗ ਜ਼ਾਹਰ ਕਰਦਾ ਹੈ। ਉਹ ਬਿੱਲ ਉਹਨਾਂ ਆਜ਼ਾਦ ਬਾਡੀਜ਼ ਦੇ ਉੱਪਰ, ਆਜ਼ਾਦਾਨਾ ਢੰਗ ਦੇ ਨਾਲ ਕੰਮ ਕਰਨੀਆਂ ਸੰਸਥਾਵਾਂ ਦੇ ਉੱਪਰ ਸਰਕਾਰੀ ਕੁੰਡਾ, ਖਾਸ ਕਰਕੇ ਸੱਤਾ ਦਾ ਕੁੰਡਾ ਪਾਉਣ ਦੀ ਇੱਕ ਕਵਾਇਦ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀ। ਅਸਲ ਦੇ ਵਿੱਚ ਇਹ ਬਿੱਲ ਕੀ ਹੈ, ਇਹ ਸਮਝਣਾ ਜ਼ਰੂਰੀ ਹੈ। ਸਰਕਾਰ ਇਹਨੂੰ ਪਾਸ ਕਿਉਂ ਕਰਾਉਣਾ ਚਾਹੁੰਦੀ ਹੈ, ਭਾਜਪਾ ਇਹਨੂੰ ਪਾਸ ਕਿਉਂ ਕਰਾਉਣਾ ਚਾਹੁੰਦੀ ਹੈ, ਇਹ ਸਮਝਣਾ ਬੜਾ ਜ਼ਰੂਰੀ ਹੈ। ਅਤੇ ਇਹ 'ਚ ਚਰਚਾ ਕਿਉਂ ਹੋਣੀ ਚਾਹੀਦੀ ਹੈ, ਇਹ ਬੜਾ ਅਹਿਮ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਵੱਖ-ਵੱਖ ਪੱਖਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਇਹਦੇ ਉੱਤੇ ਹੀ ਚਰਚਾ ਕਰਾਂਗੇ ਕਿ ਇਹ ਬਿੱਲ ਹੈ ਕੀ, ਸਰਕਾਰ ਨੇ ਕਿਵੇਂ ਪੇਸ਼ ਕੀਤਾ ਅਤੇ ਇਹਦੀ ਮਨਸ਼ਾ ਕੀ ਹੈ। ਸਰਕਾਰ ਨੇ ਹੁਣ ਇੱਕ ਬਿੱਲ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਲੰਘੇ ਦਿਨੀ। ਇਹਦੇ ਤਹਿਤ ਇਸ ਕਮੇਟੀ ਦੇ ਵਿੱਚ ਜਿਹੜਾ ਬਿੱਲ ਪੇਸ਼ ਕੀਤਾ ਹੈ, ਚੀਫ ਜਸਟਿਸ ਨੂੰ ਨਹੀਂ ਲਿਆ ਜਾਵੇਗਾ, ਜਿਹੜਾ ਕਿ ਚੋਣ ਕਮਿਸ਼ਨਰ ਦਾ ਮਾਮਲਾ, ਉਹਦੀ ਨਿਯੁਕਤੀ ਦਾ ਮਾਮਲਾ ਹੈ। ਕਮੇਟੀ ਦੇ ਵਿੱਚ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦਾ ਆਗੂ ਤੇ ਕੈਬਨਿਟ ਮੰਤਰੀ ਸ਼ਾਮਲ ਹੋਣਗੇ। ਮੁੱਖ ਚੋਣ ਕਮਿਸ਼ਨਰ ਅਤੇ ਹਰ ਹੋਰ ਚੋਣ ਕਮਿਸ਼ਨਰ ਨਿਯੁਕਤੀ, ਸੇਵਾ, ਸ਼ਰਤਾਂ ਤੇ ਅਹੁਦੇ ਦੀ ਮਿਆਦ। ਬਿੱਲ 2023 ਨੇ ਵਿਰੋਧੀ ਪਾਰਟੀਆਂ ਦੇ ਵਿੱਚ ਹਲਚਲ ਪੈਦਾ ਕੀਤੀ ਹੈ ਤੇ ਉਹਨਾਂ ਨੇ ਸਰਕਾਰ ਦੇ ਉੱਤੇ ਇਸ ਬਿੱਲ ਦੇ ਰਾਹੀਂ ਸਿਖਰਲੀ ਅਦਾਲਤ ਦੇ ਹੁਕਮਾਂ ਨੂੰ ਕਮਜ਼ੋਰ ਕਰਨ ਤੇ ਉਹਨੂੰ ਉਲਟਾਉਣ ਦਾ ਦੋਸ਼ ਲਾਇਆ। ਕੇਂਦਰ ਦਾ ਦਾਅਵਾ ਇਹ ਹੈ ਕਿ ਇਹ ਬਿੱਲ ਸੁਪਰੀਮ ਕੋਰਟ ਦੀ ਹੁਕਮ ਦੀ ਸੇਧ ਦੇ ਵਿੱਚ ਹੀ ਹੈ, ਜਿਹਦੇ ਤਹਿਤ ਸਰਵਉੱਚ ਅਦਾਲਤ ਨੇ ਸੰਸਦ ਨੂੰ ਇਸ ਸੰਬੰਧ ਵਿੱਚ ਕਾਨੂੰਨ ਬਣਾਉਣ ਦੀ ਇਜਾਜ਼ਤ ਦਿੱਤੀ ਸੀ, ਹਦਾਇਤ ਦਿੱਤੀ ਸੀ। ਅਦਾਲਤ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਸੀਗਾ ਕਿ ਜਦੋਂ ਤੱਕ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਤਜਵੀਜ਼ ਕਮੇਟੀ ਕੰਮ ਕਰੇਗੀ। ਅਸਲ ਦੇ ਵਿੱਚ ਹੈ ਕੀ ਹੈ ਪੂਰਾ ਮਾਮਲਾ। ਮੁੱਖ ਚੋਣ ਕਮਿਸ਼ਨਰ ਤੇ ਹੋਰ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦੇ ਲਈ ਸੁਪਰੀਮ ਕੋਰਟ ਨੇ 5 ਮਹੀਨੇ ਪਹਿਲਾਂ ਇੱਕ ਫੈਸਲਾ ਸੁਣਾਇਆ ਸੀਗਾ, ਜਿਹਦੇ ਵਿੱਚ ਇਹ ਕਿਹਾ ਸੀਗਾ ਕਿ ਰਾਸ਼ਟਰਪਤੀ ਇਹ ਨਿਯੁਕਤੀਆਂ ਪ੍ਰਧਾਨ ਮੰਤਰੀ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਸ਼ਮੂਲੀਅਤ ਵਾਲੀ ਕਮੇਟੀ ਦੀ ਸਿਫਾਰਿਸ਼ ਦੇ ਆਧਾਰ 'ਤੇ ਕਰਨਗੀਆਂ। ਹੁਣ ਅਸਲ ਮਸਲਾ ਕੀ ਹੈ, ਤੁਹਾਨੂੰ ਮੈਂ ਸਮਝਾਉਣਾ ਵਾਂ ਠੇਠ ਪੰਜਾਬੀ ਦੇ ਵਿੱਚ, ਕਿ ਜਿਹੜਾ ਸਾਡੇ ਦੇਸ਼ ਦਾ ਚੋਣ ਕਮਿਸ਼ਨਰ ਹੈ, ਮੁੱਖ ਚੋਣ ਕਮਿਸ਼ਨਰ ਹੈ ਜਾਂ ਚੋਣ ਕਮਿਸ਼ਨਰ ਨੇ, ਉਹਨਾਂ ਦਾ ਕੰਮ ਹੈ ਚੋਣਾਂ ਕਰਵਾਉਣਾ ਆਜ਼ਾਦਾਨਾ ਢੰਗ ਦੇ ਨਾਲ, ਤਾਂ ਕਿ ਉਹਨਾਂ ਦੇ ਵਿੱਚ ਕੋਈ ਲੋਕਾਂ ਨੂੰ ਸ਼ੰਕਾ ਸ਼ੁਬਾ ਨਾ ਹੋਵੇ, ਉਹਨਾਂ ਦੇ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੇ ਖਦਸ਼ੇ ਨਾ ਹੋਵੇ, ਉਹਨਾਂ ਚੋਣਾਂ ਦੀ ਪ੍ਰਕਿਰਿਆ ਦੇ ਵਿੱਚ ਲੋਕਾਂ ਨੂੰ ਸ਼ੱਕ ਨਾ ਹੋਵੇ। ਤੁਹਾਨੂੰ ਪਤਾ ਹੀ ਹੈ ਕਿ EVM ਇੱਕ ਬਹੁਤ ਵੱਡੀ ਬਹਿਸ ਬਣਦੀ ਰਹੀ ਹੈ ਕਿ EVM ਸਹੀ ਹੈ ਜਾਂ ਗਲਤ ਹੈ। ਪਰ ਇੱਥੇ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਬਾਡੀਜ਼ ਆਜ਼ਾਦ ਕਿਉਂ ਨੇ, ਇਹਨਾਂ 'ਤੇ ਸਰਕਾਰੀ ਕੁੰਡਾ ਕਿਉਂ ਨਹੀਂ ਹੈ। ਇਹ ਬਾਡੀਜ਼ ਤਾਂ ਕਰਕੇ ਆਜ਼ਾਦ ਰੱਖੀਆਂ ਨੇ ਕਿਉਂਕਿ ਇਹ ਬਾਡੀਜ਼ ਅਸਲ ਦੇ ਵਿੱਚ ਸਿਆਸੀ ਪਾਰਟੀਆਂ ਤੋਂ ਉੱਪਰ ਨੇ। ਪਰ ਇੱਥੇ ਇਹਨਾਂ ਦਾ ਇੱਕ ਮੰਦਭਾਗਾ ਜਿਹੜਾ ਪਹਿਲੂ ਆ ਉਹ ਇਹ ਹੈ ਕਿ ਇਹਨਾਂ ਦੀ ਜਿਹੜੀ ਸਿਲੈਕਸ਼ਨ ਪ੍ਰੋਸੀਜਰ ਹੈ ਜਾਂ ਇਹਨਾਂ ਦੇ ਜਿਹੜੇ ਹੱਕ ਹਕੂਕ ਨੇ, ਇਹਨਾਂ ਦਾ ਜਿਹੜਾ ਅਧਿਕਾਰ ਖੇਤਰ ਹੈ, ਉਹ ਆਉਂਦਾ ਸੰਸਦ ਦੇ ਤਹਿਤ। ਸੰਸਦ ਨੂੰ ਕੌਣ ਚਲਾਉਂਦਾ? ਸੰਸਦ ਨੂੰ ਚਲਾਉਂਦੀ ਹੈ ਸੱਤਾਧਾਰੀ ਪਾਰਟੀ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਭਾਜਪਾ ਹੋਵੇ। ਦਹਾਕਿਆਂ ਤੱਕ ਸਾਡੇ ਸਮਾਜ ਦੀਆਂ, ਜਿਹੜੀਆਂ ਸਾਡੇ ਮੁਆਸ਼ਰੇ ਦੀਆਂ ਸਿਆਸੀ ਪਾਰਟੀਆਂ ਨੇ ਜ਼ਮਾਨੇ ਦੀਆਂ, ਉਹਨਾਂ ਦੀਆਂ ਵੱਖ-ਵੱਖ ਸਰਕਾਰਾਂ ਨੇ ਮੁੱਖ ਚੋਣ ਕਮਿਸ਼ਨਰਾਂ ਤੇ ਚੋਣ ਕਮਿਸ਼ਨਰਾਂ ਦੀ ਚੋਣ ਦੇ ਵਿੱਚ ਕਦੇ ਵੀ ਪਾਰਦਰਸ਼ਤਾ ਨਹੀਂ ਵਰਤੀ। ਹੁਣ ਤੁਸੀਂ ਇਹ ਦੇਖੋ ਕਿ ਜੇਕਰ ਮੁੱਖ ਚੋਣ ਕਮਿਸ਼ਨਰ ਹੀ ਪਾਰਦਰਸ਼ੀ ਢੰਗ ਦੇ ਨਾਲ ਕੰਮ ਨਹੀਂ ਕਰੂਗਾ, ਜੇਕਰ ਆਜ਼ਾਦਾਨਾ ਢੰਗ ਦੇ ਨਾਲ ਕੰਮ ਨਹੀਂ ਕਰੂਗਾ, ਕਿ ਤੁਸੀਂ ਤਵੱਕੋ ਕਰ ਸਕਦੇ ਹੋ ਕਿ ਚੋਣਾਂ ਨਿਰਪੱਖ ਹੋਣਗੀਆਂ, ਚੋਣਾਂ ਆਜ਼ਾਦਾਨਾ ਢੰਗ ਦੇ ਨਾਲ ਹੋਣਗੀਆਂ? ਕਿ ਤੁਸੀਂ ਇਸ ਗੱਲ ਨੂੰ ਸੋਚ ਸਕਦੇ ਹੋ ਆਪਣੇ ਮਨ ਦੇ ਵਿੱਚ? ਔਰ ਦੂਜੀ ਵੱਡੀ ਗੱਲ ਹੈ, ਮਾਰਚ ਮਹੀਨੇ ਦੇ ਵਿੱਚ ਇੱਕ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀਗਾ ਕਿ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਨੂੰ ਕਾਰਜਪਾਲਿਕਾ ਦੇ ਦਖਲ ਤੋਂ ਬਚਾ ਕੇ ਰੱਖਿਆ ਜਾਣਾ ਚਾਹੀਦਾ, ਤਾਂ ਜੋ ਚੋਣ ਕਮਿਸ਼ਨ ਸੰਵਿਧਾਨਕ ਸੰਸਥਾ ਦੇ ਤੌਰ 'ਤੇ ਆਜ਼ਾਦੀ ਦੇ ਨਾਲ ਕੰਮ ਕਰ ਸਕੇ। ਨਵਾਂ ਬਿੱਲ ਜਿਹਦੇ ਤਹਿਤ ਚੋਣ ਕਮਿਸ਼ਨ ਦੀ ਬਣਤਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੁਪਰੀਮ ਕੋਰਟ ਦੇ ਹੁਕਮਾਂ ਦੀ ਅਸਲ ਭਾਵਨਾ ਦੇ ਬਿਲਕੁਲ ਉਲਟਾ। ਨਵੇਂ ਬਿੱਲ ਉੱਤੇ ਫੌਰੀ ਨਜ਼ਰਸਾਨੀ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਇਸ ਤੋਂ ਚੋਣ ਕਮਿਸ਼ਨ ਦੇ ਵਿੱਚ ਨਿਯੁਕਤੀਆਂ ਦੀ ਪ੍ਰਕਿਰਿਆ ਦੇ ਵਿੱਚ ਵਿਗਾੜ ਪੈਦਾ ਹੋਣ ਦਾ ਖਤਰਾ ਹੈ। ਹੁਣ ਤੁਸੀਂ ਇਹ ਦੇਖੋ ਕਿ ਸਰਕਾਰ ਕੀ ਕਹਿੰਦੀ ਹੈ। ਸਰਕਾਰ ਕਹਿੰਦੀ ਹੈ ਕਿ ਜਿਹੜੀ ਕਮੇਟੀ ਸਾਨੂੰ ਸੁਪਰੀਮ ਕੋਰਟ ਨੇ ਕਿਹਾ ਵਾ ਬਣਾਉਣ ਵਾਸਤੇ, ਉਹਦੇ ਵਿੱਚ ਪ੍ਰਧਾਨ ਮੰਤਰੀ ਹੋਊਗਾ, ਵਿਰੋਧੀ ਧਿਰ ਦਾ ਆਗੂ ਹੋਊਗਾ ਤੇ ਕੇਂਦਰੀ ਕੈਬਨਿਟ ਮੰਤਰੀ ਸ਼ਾਮਲ ਹੋਊਗਾ। ਜਦ ਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀਗੀ ਕਿ ਤੁਸੀਂ 5 ਮਹੀਨੇ ਪਹਿਲਾਂ ਜਿਹੜਾ ਫੈਸਲਾ ਸੁਣਾਇਆ ਸੀ ਕਿ ਰਾਸ਼ਟਰਪਤੀ ਇਹ ਨਿਯੁਕਤੀਆਂ ਪ੍ਰਧਾਨ ਮੰਤਰੀ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਸ਼ਮੂਲੀਅਤ ਵਾਲੀ ਕਮੇਟੀ ਦੀ ਸਿਫਾਰਿਸ਼ ਦੇ ਆਧਾਰ 'ਤੇ ਕਰਨਗੇ। ਹੁਣ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਇਹ ਨਿਯੁਕਤੀ ਹੋਣੀ ਚਾਹੀਦੀ ਹੈ ਜਿਹਦੇ 'ਚ
ਨਿਯੁਕਤੀ ਤਾਂ ਹੋਊਗੀ ਜਿਹਦੇ 'ਚ ਜਿਹੜੀ ਕਮੇਟੀ ਬਣੂਗੀ, ਕਮੇਟੀ ਸਿਫਾਰਿਸ਼ ਕਰੂਗੀ। ਕਮੇਟੀ 'ਚ ਕੌਣ ਹੋਊਗਾ? ਪ੍ਰਧਾਨ ਮੰਤਰੀ, ਵਿਰੋਧੀ ਧਿਰ ਦਾ ਆਗੂ। ਤਵਾਜ਼ਨ ਬੈਲੈਂਸ ਹੋ ਗਿਆ ਨਾ, ਸਾਰਾ ਤਵਾਜ਼ਨ ਠੀਕ ਹੋ ਗਿਆ ਨਾ, ਕਿ ਇੱਕ ਪਾਸੇ ਸੱਤਾਧਾਰੀ, ਵਿਰੋਧੀ ਧਿਰ ਦਾ ਆਗੂ, ਵਿਰੋਧੀਆਂ ਪਾਰਟੀਆਂ ਦੇ ਵੱਲੋਂ। ਤੇ ਉਸ ਤੋਂ ਬਾਅਦ ਕੀ ਹੋਊਗਾ ਕਿ ਇੱਕ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੋਊਗਾ। ਪਰ ਸਰਕਾਰ ਕੀ ਕਹਿੰਦੀ ਹੈ? ਸਰਕਾਰ ਕਹਿੰਦੀ ਕਿ ਪ੍ਰਧਾਨ ਮੰਤਰੀ ਹੋਊਗਾ, ਵਿਰੋਧੀ ਧਿਰ ਦਾ ਆਗੂ ਵੀ ਹੋਊਗਾ, ਪਰ ਨਾਲ ਕੇਂਦਰੀ ਕੈਬਨਿਟ ਮੰਤਰੀ ਹੋਊਗਾ। ਕੀ ਕੇਂਦਰੀ ਕੈਬਨਿਟ ਮੰਤਰੀ ਸੁਪਰੀਮ ਕੋਰਟ ਦੇ ਜੱਜ ਵਾਂਗ ਕੰਮ ਕਰ ਸਕਦਾ ਵਾ? ਕਿ ਤੁਸੀਂ ਆਪਣੇ ਕੇਂਦਰੀ ਕੈਬਨਿਟ ਮੰਤਰੀ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਬਰਾਬਰ ਰੱਖਦੇ ਆ? ਸਰਕਾਰ ਦੀਆਂ ਇਹਨਾਂ ਮਨਸ਼ਾਵਾਂ ਉੱਤੇ ਇਸੇ ਤਰ੍ਹਾਂ ਸਵਾਲ ਖੜੇ ਹੋ ਰਹੇ ਨੇ, ਇਸੇ ਤਰ੍ਹਾਂ ਖਦਸ਼ੇ ਖੜੇ ਕੀਤੇ ਜਾ ਰਹੇ ਨੇ ਕਿ ਸਰਕਾਰ ਇਸ ਆਜ਼ਾਦ ਬਾਡੀ ਦੇ ਉੱਪਰ, ਹਾਲਾਂਕਿ ਮੈਂ ਕਹਿ ਕੇ ਹਟਿਆ ਵਾਂ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਉੱਤੇ ਦੋਸ਼ ਲੱਗਦੇ ਆ ਕਿ ਉਹਨਾਂ ਨੇ ਚੋਣ ਕਮਿਸ਼ਨ ਨੂੰ ਕਦੇ ਵੀ ਆਜ਼ਾਦਾਨਾ ਢੰਗ ਦੇ ਨਾਲ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਉਹਨਾਂ ਦੀ ਅਪਰੋਚ ਉੱਤੇ ਦੋਸ਼ ਲੱਗਦੇ ਰਹੇ ਆ, ਉਹਨਾਂ ਦੀ ਜੋ ਪਹੁੰਚ ਸੀ ਇਸ ਬਾਡੀ ਨੂੰ ਲੈ ਕੇ ਉਹਦੇ ਉੱਤੇ ਦੋਸ਼ ਲੱਗਦੇ ਰਹੇ ਆ। ਪਰ ਜੇ ਬਿੱਲ ਦੇ ਤਹਿਤ ਹੀ ਤੈਅ ਹੋ ਜਾਊਗਾ ਕਿ ਬਈ ਹੁਣ ਚੀਫ ਜਸਟਿਸ ਬਾਹਰ ਤੇ ਕੈਬਨਿਟ ਮੰਤਰੀ ਇਨ ਹੋ ਜਾਊਗਾ, ਤਾਂ ਕੀ ਭਾਜਪਾ ਤਾਂ ਛੱਡੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਬਾਡੀ ਇਸ ਤਰ੍ਹਾਂ ਆਜ਼ਾਦ ਤਰੀਕੇ ਨਾਲ ਕੰਮ ਕਰ ਸਕੇਗੀ? ਔਰ ਵੈਸੇ ਵੀ ਇੱਥੇ ਵੱਖ-ਵੱਖ ਤੁਸੀਂ ਸੁਰਖੀਆਂ ਖਬਰਾਂ ਪੜ੍ਹੀਆਂ ਹੋਣੀਆਂ ਵਾ ਕਿ ਜਿੱਥੇ ਭਾਜਪਾ ਤੇ ਚੋਣ ਆਪਣੇ ਪਸੰਦੀਦਾ ਚੋਣ ਕਮਿਸ਼ਨਰ ਨੂੰ, ਮੁੱਖ ਚੋਣ ਕਮਿਸ਼ਨ ਨੂੰ ਲਾਉਣ ਦੇ ਦੋਸ਼ ਲੱਗਦੇ ਰਹੇ ਆ। ਇਹ ਇਕੱਲੀ ਭਾਜਪਾ ਨਹੀਂ, ਇਸ ਤੋਂ ਪਹਿਲਾਂ ਵੀ। ਹੁਣ ਰੌਲਾ ਤਾਂ ਇਹ ਚੱਲਦਾ ਕਿ ਇਸ ਸਿਸਟਮ ਨੂੰ ਬਦਲਿਆ ਜਾਵੇ ਕਿ ਜਿਹੜੀਆਂ ਆਜ਼ਾਦ ਬਾਡੀਜ਼ ਨੇ ਉਹ ਆਪਣੇ ਢੰਗ ਦੇ ਨਾਲ ਕੰਮ ਕਰਨ, ਪਰ ਇੱਥੇ ਆਜ਼ਾਦ ਵਿਚਰਨ ਵਾਲੀਆਂ ਬਾਡੀਜ਼ ਦੇ ਉੱਪਰ ਵੀ ਆਪਣਾ ਗਲਬਾ, ਆਪਣਾ ਦਬਦਬਾ ਪਾਇਆ ਜਾ ਰਿਹਾ। ਇਹ ਉਹੀ ਦੇਸ਼ ਆ, ਉਹੀ ਨਿਜ਼ਾਮ ਹੈ ਜਿਹਦੀ CBI ਨੂੰ ਇਹ ਕਿਹਾ ਸੀਗਾ ਕਿ ਇਹ ਜਿਹੜਾ ਪਿੰਜਰਾ ਵਾ, ਪਿੰਜਰੇ 'ਚ ਰਹਿਣ ਵਾਲਾ ਤੋਤਾ ਵਾ, ਮਾਫ ਕਰਨਾ, ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਹ ਪਿੰਜਰੇ ਦਾ ਤੋਤਾ ਵਾ, ਜਦੋਂ ਜੀ ਕਰਦਾ ਉਹਦੇ ਪਿੱਛੇ ਛੱਡ ਦਿੰਦੇ ਆ। ਤੇ ਹੁਣ ਸੇਮ ਪੈਟਰਨ ਕੀ ਹੈ ਕਿਸ ਮਾਮਲੇ ਦੇ ਵਿੱਚ ਆ ਕਿ ਹੁਣ ਨਵੀਂ ਸਰਕਾਰ ਨੇ NIA ਦੇ ਅਖਤਿਆਰਾਤ ਖੋਲ੍ਹ ਤੇ ਜਿਹਦਾ ਜੀ ਕਰਦਾ ਦਰਵਾਜ਼ਾ ਜਾ ਖੜਕਾਉਂਦੇ ਨੇ। ਉਹ ਕੋਈ ਦੇਸ਼ ਦੇ ਵਿਰੁੱਧ ਕੁਛ ਕਰੇ ਨਾ ਕਰੇ, ਸਰਕਾਰ ਦੀ ਆਲੋਚਨਾ ਕਰੇ, ਸਰਕਾਰ ਦਾ ਕ੍ਰਿਟਿਸਿਜ਼ਮ ਕਰੇ। ਔਰ ਜਿੰਨੀਆਂ ਇਨਪੁਟ ਦੇਣ ਵਾਲੀਆਂ ਏਜੰਸੀਆਂ ਵਾ, ਜਿੰਨੀਆਂ ਸਰਕਾਰ ਨੂੰ ਜਾਣਕਾਰੀਆਂ ਦੇਣ ਵਾਲੀਆਂ ਏਜੰਸੀਆਂ ਵਾ, ਉਹਨਾਂ ਨੂੰ ਕਿਹਨਾਂ ਦੇ ਮਗਰ ਲਾਇਆ ਵਾ? ਵਿਰੋਧੀ ਧਿਰਾਂ ਦੇ ਆਗੂਆਂ ਦੇ ਮਗਰ, ਪੱਤਰਕਾਰਾਂ ਦੇ ਮਗਰ, ਸਮਾਜਿਕ ਕਾਰਕੁਨਾਂ ਦੇ ਮਗਰ। ਇਸ ਤੋਂ ਹੋਰ ਪੈਗਾਸਸ ਦੇ ਮਾਮਲੇ ਦੇ ਵਿੱਚ ਕੀ ਸੀਗਾ? ਪੈਗਾਸਸ ਇਹੀ ਸੀ ਨਾ ਕਿ ਤੁਸੀਂ ਉਹਨਾਂ ਲੋਕਾਂ ਦੀ ਨਜ਼ਰਸਾਨੀ ਕਰ ਰਹੇ ਹੋ, ਉਹਨਾਂ ਲੋਕਾਂ 'ਤੇ ਨਿਗਾਹ ਰੱਖ ਰਹੇ ਹੋ ਜਿਨ੍ਹਾਂ ਤੋਂ ਤੁਹਾਨੂੰ ਖਤਰਾ ਵਾ। ਵਿਰੋਧੀ ਧਿਰ ਦੇ ਆਗੂਆਂ, ਪੇਸ਼ੇਵਰਾਨਾਂ, ਡਾਕਟਰਾਂ, ਇੰਜੀਨੀਅਰਾਂ, ਸਰਕਾਰ ਦੇ ਵਿੱਚ ਸਮਾਜਿਕ ਜਥੇਬੰਦੀਆਂ ਦੇ ਵਿੱਚ ਕੰਮ ਕਰਦੇ ਕਾਰਕੁਨਾਂ, ਪੱਤਰਕਾਰਾਂ, ਲੇਖਕਾਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਪੈਗਾਸਸ ਦਾ ਇਹੀ ਦੋਸ਼ ਸੀਗਾ। ਪਰ ਜੇਕਰ ਤੁਸੀਂ ਇਸ ਤਰ੍ਹਾਂ ਜਿੰਨੀਆਂ ਆਜ਼ਾਦ ਬਾਡੀਜ਼ ਨੇ, ਜਿਹੜੀਆਂ ਸਰਕਾਰਾਂ ਦੇ ਸ਼ਿਕੰਜੇ ਹੇਠ ਨਹੀਂ ਹੋਣੀਆਂ ਚਾਹੀਦੀਆਂ, ਤੇ ਉਹਨਾਂ ਨੂੰ ਸ਼ਿਕੰਜੇ ਹੇਠ ਤਾਂ ਸਿਆਸੀ ਹਰਬੇ ਵਰਤ ਕੇ ਤੁਸੀਂ ਵਰਤ ਤਾਂ ਰਹੇ ਹੋ, ਪਰ ਹੁਣ ਕਾਨੂੰਨਾਂ ਦੇ ਤਹਿਤ ਤੁਸੀਂ ਸੋਧ ਕਰਕੇ ਕੰਮ ਕਰਨ ਜਾ ਰਹੇ ਹੋ, ਤਾਂ ਇਹ ਬਿਲਕੁਲ ਡੈਮੋਕ੍ਰੈਟਿਕ ਸਿਸਟਮ ਦੀ ਭਾਵਨਾ ਦੇ ਉਲਟਾ। ਇਹਦਾ ਵਿਰੋਧ ਹੋਣਾ ਚਾਹੀਦਾ। ਤੇ ਜਿਹੜਾ ਚੋਣ ਕਮਿਸ਼ਨਰ ਹੈ, ਮੁੱਖ ਚੋਣ ਕਮਿਸ਼ਨਰ ਆ, ਉਹਦੀ ਨਿਯੁਕਤੀ ਤੇ ਉਹਦਾ ਕੰਮ ਕਰਨ ਦਾ ਤਰੀਕਾ ਆਜ਼ਾਦਾਨਾ ਢੰਗ ਦੇ ਨਾਲ ਹੋਣਾ ਚਾਹੀਦਾ, ਤਾਂ ਜੋ ਚੋਣਾਂ ਦਾ ਕੰਮ ਨਿਰਪੱਖ ਤਰੀਕੇ ਨਾਲ ਅਮਲ ਦੇ ਵਿੱਚ ਲਿਆ ਕੇ ਨੇਪਰੇ ਚੜ੍ਹਾ ਜਾ ਸਕੇ। ਪਰ ਇਹ ਕਦੋਂ ਹੋਊਗਾ ਇਹਦੇ ਬਾਰੇ ਪਤਾ ਨਹੀਂ ਹੈ। ਹਾਂ, ਇਹਨਾਂ ਜ਼ਰੂਰ ਹੈ ਕਿ ਸਿਆਸੀ ਮਨਸ਼ਾਵਾਂ ਦੱਸਦੀਆਂ ਨੇ ਕਿ ਇਹ ਸੱਤਾ ਦਾ ਇੱਕ ਹੋਰ ਤਰੀਕਾ ਵਾ ਆਜ਼ਾਦ ਬਾਡੀਜ਼ ਨੂੰ ਆਪਣੇ ਅੰਡਰ ਕਰਨ ਦਾ, ਉਹਨਾਂ ਦੇ ਉੱਪਰ ਕੁੰਡਾ ਪਾਉਣ ਦਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।